ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ ਅੱਜ ਦਿਨ ਵੀਰਵਾਰ 28 ਦਸੰਬਰ 2023 13 ਭੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ 0503 ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜ਼ਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੀਲਾ ਦੀ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਇਹਨਾਂ ਸ਼ਹੀਦੀ ਹਫ਼ਤੇ ਦੀ ਮਹਾਨਤਾ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਤੋਂ ਜਾਂ ਹੋਰ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਜਿੱਥੇ ਵੀ ਗੁਰਮਤਿ ਸਮਾਗਮ ਹੋਏ ਨੇ, ਉਹਨਾਂ ਗੁਰਮਤਿ ਸਮਾਗਮਾਂ ਦੀ ਪੂਰੀ ਕਵਰੇਜ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਨਾਲ YouTube ਚੈਨਲ ਤੇ ਆ। ਤੁਸੀਂ ਇਹਨਾਂ ਦੋਵਾਂ ਪਲੇਟਫਾਰਮਸ ਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਪੇਜ ਨੂੰ ਲਾਈਕ ਕਰ ਸਕਦੇ ਹੋ ਤੇ ਇਹਦੇ ਨਾਲ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਜੋ ਹਰ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਪੰਜਾਬੀ ਰੇਡੀਓ USA ਹਰ ਸਮੇਂ ਇਹ ਤਹਈਆ ਕਰਦਾ, ਹਰ ਸਮੇਂ ਇਸ ਉਦਮ ਦੇ ਵਿੱਚ ਰਹਿੰਦਾ ਵੀ ਜਿੱਥੇ ਵੀ ਗੁਰਮਤਿ ਸਮਾਗਮ ਹੁੰਦੇ ਹੋਣ, ਚਾਹੇ ਉਹ ਪੰਜਾਬ ਦੀ ਧਰਤੀ ਤੇ ਹੋਣ ਤੇ ਚਾਹੇ ਉਹ ਕੈਲੀਫੋਰਨੀਆ ਦੀ ਧਰਤੀ ਤੇ ਹੋਣ, ਤਾਂ ਸਾਡੀ ਟੀਮ ਉੱਥੇ ਜਾ ਕੇ ਪਹੁੰਚਣ ਦੀ ਕੋਸ਼ਿਸ਼ ਤੇ ਉਹਨਾਂ ਦੀ ਕਵਰੇਜ ਜਿਹੜੀ ਹੈ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੀ ਹੈ। ਮਿੰਟੂ ਜੀ, ਆਪਾਂ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ SYL ਤੋਂ। ਮਾਨ ਸਾਹਿਬ ਕਹਿ ਰਹੇ ਨੇ ਕਿ ਉਸਾਰੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੀਟਿੰਗ ਹੋਈ ਹੈ ਜੀ ਦੋਨਾਂ ਰਾਜਾਂ ਦੇ ਮੁੱਖ ਮੰਤਰੀਆਂ ਦੇ ਦਰਮਿਆਨ। ਬਸ ਉਹੀ ਹੈ ਜੀ, ਮੀਟਿੰਗ ਕਾਦੀ ਆ, ਸਮੋਸਾ ਪਾਰਟੀ ਆ ਕਿ ਜਾ ਕੇ ਮਿਲੇ ਆ, ਬਸ ਚਾਹ ਪਾਣੀ ਪੀਤਾ ਤੇ ਬਾਹਰ ਆ ਕੇ ਉਹੀ ਗੱਲਾਂ, ਉਹੀ ਬਾਤਾਂ, ਆਪੋ ਆਪਣੀ ਡਫਲੀ, ਆਪੋ ਆਪਣੇ ਰਾਹ ਗਿਆ ਜੀ। ਤੇ ਮਨੋਹਰ ਕਹਿੰਦੇ ਕਿ ਜੀ ਮਾਹੌਲ ਤਾਂ ਮਨੋਹਰ ਸੀਗਾ, ਪਰ ਮਾਨ ਹੈ ਕਿ ਮਾਨਤਾ ਨਹੀਂ, ਜਿਵੇਂ ਦਿਲ ਹੈ ਕਿ ਮਾਨਤਾ ਨਹੀਂ। ਜੀ ਬਈ ਉਹ ਮੰਨਦੇ ਨਹੀਂ ਹੈ, ਕੀ ਕਰੀਏ। ਅਸੀਂ ਤੇ ਸਾਰੀ ਤਿਆਰੀ ਕਰ ਰੱਖੀ ਆ ਕਿ ਪਾਣੀ ਅਲੱਗ ਵਿਸ਼ਾ, ਨਹਿਰ ਅਲੱਗ ਵਿਸ਼ਾ। ਤੇ ਇੱਧਰ ਦੂਸਰੇ ਪਾਸੇ ਮਾਨ ਸਾਹਿਬ ਹੁਰੀ ਆ ਕੇ ਕਹਿੰਦੇ ਕਿ ਭਾਈ ਆਪਾਂ ਨਿਬੇੜ ਦਿੱਤਾ ਕੰਮ, ਕਿ ਪਾਣੀ ਦੀ ਇੱਕ ਬੂੰਦ ਵੀ ਹੈ ਨਹੀਂ ਗੀ। ਤੇ ਸਾਡੇ ਤੇ ਆਪਣੇ ਜਿਹੜੇ ਦਰਿਆ ਉਹਨਾਂ ਦੇ ਵਿੱਚੋਂ ਸਤਲੁਜ, ਉਹ ਇੱਕ ਨਾਲਾ ਜਿਹਾ ਬਣਿਆ ਪਿਆ, ਕੀ ਕਰੀਏ, ਬਹੁਤ ਬੁਰਾ ਹਾਲ ਆ। ਤੇ ਦੂਸਰੇ ਪਾਸੇ ਕਹਿੰਦੇ ਆ ਕਿ 70% ਸਾਡਾ ਏਰੀਆ ਡਾਰਕ ਜ਼ੋਨ ਦੇ ਵਿੱਚ ਹੈ, ਪਾਣੀ ਅਸੀਂ ਥੱਲੋਂ ਕੱਢ ਕੇ ਮਕਾਈ ਜਾਂਦੇ ਹਾਂ, ਕੀ ਕਰੀਏ, ਕਿੱਥੋਂ ਦੇ ਦਈਏ। ਤਾਂ ਉਹ ਕਹਿੰਦੇ ਕਿ ਗਰਾਊਂਡ ਵਾਟਰ ਬਚਾਉਣ ਤੇ ਸਾਡਾ ਤੇ ਜ਼ੋਰ ਹੈ, ਸਾਨੂੰ 52 MF ਪਾਣੀ ਦੀ ਜ਼ਰੂਰਤ ਆ। ਸਾਡੇ ਕੋਲ ਮਹਿਜ਼ ਹੈਗਾ ਆ 14 MF। ਅਸੀਂ ਕਿੱਧਰ ਨੂੰ ਜਾਈਏ। ਤਾਂ ਕੁੱਲ ਮਿਲਾ ਕੇ ਇਹ ਜਿਹੜੀ ਫਾਰਮੈਲਿਟੀ ਸੀ, ਮੇਰੀ ਨਜ਼ਰ ਦੇ ਵਿੱਚ ਇਹ ਫਾਰਮੈਲਿਟੀ ਸੀਗੀ, ਇਹ ਇੱਕ ਰਸਮ ਸੀਗੀ, ਇਹ ਰਸਮ ਨਿਭਾ ਲਈ ਨੇ। ਤਾਂ ਇਹ ਦੂਸਰੀ ਤੀਸਰੀ ਮੀਟਿੰਗ ਆ। ਹੁਣ ਇਸ ਤੋਂ ਬਾਅਦ ਗੇਂਦ ਫਿਰ ਵਾਪਸ ਸੁਪਰੀਮ ਕੋਰਟ ਤੇ ਪਾ ਲਈ। ਸੁਪਰੀਮ ਕੋਰਟ ਉੱਥੋਂ ਹੁਣ ਆਰਡਰ ਪਾਸ ਹੀ ਕਰੇਗੀ, ਹੋਰ ਤਾਂ ਕੋਈ ਚਾਰਾ ਨਹੀਂ, ਕਿਉਂਕਿ ਸਮਾਂ ਬਹੁਤ ਦੇ ਦਿੱਤਾ ਹੈ। ਇਸ ਤੋਂ ਬਾਅਦ ਤਾਂ ਕੋਈ ਆਰਡਰ ਹੀ ਨਿਕਲੇਗਾ ਕਿ ਕਿਸ ਤਰ੍ਹਾਂ, ਮਤਲਬ ਕੇਂਦਰ ਵੇਖੇ ਜਾਂ ਸਟੇਟ ਸਰਕਾਰਾਂ ਵੇਖਣ, ਕਿਉਂਕਿ ਉਹਨਾਂ ਨੇ ਪਿਛਲੀ ਵਾਰੀ ਵੀ ਕਹਿ ਦਿੱਤਾ ਸੀਗਾ ਕਿ ਸਰਵੇ ਟੀਮਾਂ ਜਾਣਗੀ। ਤਾਂ ਜਦੋਂ ਹੁਣ ਅਗਲੀ ਸੁਣਵਾਈ ਹੋਏਗੀ ਤਾਂ ਸਰਵੇ ਟੀਮਾਂ ਦਾ ਫਿਰ ਹੋਏਗਾ ਨਾ ਪੱਕਾ ਮਨ ਚੁੱਪ ਉਹਨਾਂ ਨੇ ਕਰ ਦੇਣਾ ਕਿ ਹਾਂ ਭਾਈ ਇੰਨੀ ਤਰੀਕ ਤੱਕ ਇਹ ਸਾਰੇ ਸਰਵੇ ਰਿਪੋਰਟ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਕਰ ਦਿਓ। ਸੋ ਬਹਰਹਾਲ ਪੰਜਾਬ ਨੇ, ਹਰਿਆਣੇ ਨੇ ਜਾਂ ਸੈਂਟਰ ਨੇ ਉਹ ਆਪੋ ਆਪਣੀ ਫਾਰਮੈਲਿਟੀ ਕਰ ਦਿੱਤੀ, ਆਪੋ ਆਪਣੇ ਉਹਨਾਂ ਦੇ ਸਟਾਂਸ ਜਿਹੜੇ ਆ ਉਹ ਉਹੀ ਨੇ ਤੇ ਉਹੀ ਸਕਦੇ। ਸੋ ਲਿਹਾਜ਼ਾ ਇਹ ਇੱਕ ਰਸਮ ਪੂਰਤੀ ਸੀ, ਰਸਮ ਪੂਰਤੀ ਪੂਰੀ ਕਰਕੇ ਦੋਨੋਂ ਆਪੋ ਆਪਣੇ ਘਰੇ ਚੱਲ ਗਏ ਨੇ। ਮੁੱਖ ਮੰਤਰੀ ਆਪੋ ਆਪਣੇ ਤਰੀਕੇ ਨਾਲ ਦੋਨਾਂ ਨੇ ਬਿਆਨਾਂ ਦੇ ਦਿੱਤੇ ਆ। ਬਾਕੀ ਇਹ ਪਾਣੀ ਦੀ ਮਧਾਣੀ ਇਸੇ ਤਰ੍ਹਾਂ ਚੱਲੇਗੀ। ਤੋਂ
ਗੱਲ ਜਿਹੜੀ ਆ ਸੁਪਰੀਮ ਕੋਰਟ 'ਚ ਹੀ ਜਾ ਕੇ ਮੁੱਕਣੀ ਆ। ਤਾਂ ਸੁਪਰੀਮ ਕੋਰਟ ਦੇ ਵੀ ਫੈਸਲੇ ਨੂੰ ਅਸੀਂ ਦੇਖਿਆ ਕਿ ਕਈ ਵਾਰ ਕੇਂਦਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਬਦਲ ਚੁੱਕੀ ਆ, ਉਹ ਵੀ ਮਿਸਾਲਾਂ ਸਾਡੇ ਸਾਹਮਣੇ ਆ। ਪਰ ਮੇਨ ਗੱਲ ਜਿਹੜੀ ਹੋਏਗੀ ਉਹ ਸੁਪਰੀਮ ਕੋਰਟ ਆ, ਤੇ ਉਸ ਤੋਂ ਬਾਅਦ ਫਿਰ ਉਹਨੂੰ ਲਾਗੂ ਕਰਵਾਉਣ ਵਾਲੀ ਜਿਹੜੀ ਜੋ ਵੀ ਹੋਏਗੀ, ਚਾਹੇ ਕੋਈ ਏਜੰਸੀ ਹੁੰਦੀ ਹੈ, ਚਾਹੇ ਫਿਰ ਕੇਂਦਰ ਸਰਕਾਰ, ਉਹਦੇ ਤੇ ਨਿਰਭਰ ਕਰਦਾ ਕਿ ਅੱਗੇ ਕੀ ਹੋਏਗਾ। ਪੰਜਾਬ ਸਰਕਾਰ ਦਾ ਰੁਖ ਸਾਫ਼ ਹੈ। ਪੰਜਾਬ ਸਰਕਾਰ ਛੱਡੋ, ਪੰਜਾਬ ਦੀ ਕੋਈ ਵੀ ਪੋਲੀਟੀਕਲ ਧਿਰ ਇਸ ਸਟਾਂਸ ਤੋਂ ਹਿੱਲ ਕਿਵੇਂ ਸਕਦੀ ਹੈ, ਤੁਸੀਂ ਦੱਸ ਦਿਓ ਮੈਨੂੰ। ਜੀ, ਤੇ ਗੱਲ ਕਰੀਏ ਨਕਲੀ ਡਰੱਗਸ ਮਾਮਲੇ ਦੀ ਮਿੰਟੂ ਜੀ, ਇਹਨੂੰ ਹੁਣ ਸੀਬੀਆਈ ਜਾਂਚ ਦੇ ਲਈ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਜੀ। ਦੇਖੋ, ਇਹ ਮਾਮਲਾ ਜਿਹੜਾ ਹੈਗਾ ਦਿੱਲੀ ਦਾ ਹੀ ਆ। ਦਿੱਲੀ ਦੇ ਵਿੱਚ ਕੀ ਆ ਕਿ ਪਹਿਲਾਂ ਕੁਝ ਦਵਾਈਆਂ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਕਿਹਾ ਕਿ ਗੈਰ ਮਿਆਰੀ ਸੀ। ਉਹਦੀ ਜਾਂਚ ਵਾਸਤੇ ਜਿਹੜੇ ਐਲਜੀ ਆ, ਲੈਫਟੀਨੈਂਟ ਗਵਰਨਰ ਆ, ਉਹਨਾਂ ਨੇ ਘਲਾਇਆ ਸਾਰਾ ਕੁਝ ਤੇ ਭਾਈ ਸੀਬੀਆਈ ਨੂੰ ਜਾਂਚ ਪੜਤਾਲ ਦੇ ਦਿਓ। ਉੱਥੋਂ ਦੀ ਜਿਹੜੀ ਵਿਜੀਲੈਂਸ ਆ, ਉਹਨਾਂ ਨੇ ਪ੍ਰਵਾਨਗੀ ਦਿਵਾਉਣ ਵਾਸਤੇ ਲਿਖ ਦਿੱਤਾ ਵਿਜੀਲੈਂਸ ਨੂੰ। ਤਾਂ ਜਿਹੜੀ ਉਹ ਕੰਮ ਸੌਂਪਿਆ ਗਿਆ ਉਹ ਤਾਂ ਕਰਨਾ ਹੀ ਕਰਨਾ। ਵਿਜੀਲੈਂਸ ਤੁਹਾਨੂੰ ਪਤਾ ਹੀ ਉੱਥੇ ਸਾਰਾ ਕੁਝ ਜਿਹੜਾ ਕੇਂਦਰ ਦੇ ਮੁਤਹਿਦ ਆ। ਫਿਰ ਉਸ ਤੋਂ ਬਾਅਦ ਹੁਣ ਹੋਮ ਮਿਨਿਸਟਰੀ ਨੇ ਜਦੋਂ ਦਸਤਖਤ ਕਰ ਦਿੱਤੇ ਤੇ ਆਪੇ ਸੀਬੀਆਈ ਨੇ ਆ ਜਾਣਾ ਲਾਲਾ ਕਰਦਾ। ਤੇ ਫਿਰ ਇਸ ਤੋਂ ਬਾਅਦ ਹੁਣ ਆ ਇੱਕ ਮਿਰਗੀ ਦੀ ਦਵਾਈ ਸੀ ਜਿਹੜੀ ਇਹਨਾਂ ਨੇ ਇੱਥੋਂ ਚੰਡੀਗੜ੍ਹੋਂ ਸ਼ਾਇਦ ਲੈਬ ਤੋਂ ਚੈੱਕ ਕਰਾਈ ਨੇ, ਉਹ ਵੀ ਉੱਥੋਂ ਗੈਰ ਮਿਆਰੀ ਨਿਕਲੀ ਹੈ। ਕੰਮ ਤੇ ਉੱਥੇ ਜਿਹੜਾ ਕਸੂਤਾ ਹੀ ਹੋ ਗਿਆ। ਹੁਣ ਇਹਨਾਂ ਦੇ ਆਪਣੇ ਤਰਕ ਹੁੰਦੇ ਆਮ ਆਦਮੀ ਪਾਰਟੀ ਵਾਲਿਆਂ ਦੇ। ਦੇਖੋ, ਕਿਸੇ ਨੂੰ ਵੀ ਦੁੱਧ ਧੋਤਾ ਤੇ ਸਹੁੰ ਖਾ ਕੇ ਸਿਆਸਤ ਦੇ ਵਿੱਚ ਕਿਹਾ ਨਹੀਂ ਜਾ ਸਕਦਾ, ਪਰ ਆਹ ਜਿਹੜੀਆਂ ਗੱਲਾਂ ਨਿਕਲ ਰਹੀਆਂ ਨੇ ਇਹਦੇ ਤੋਂ ਕਿਤੇ ਨਾ ਕਿਤੇ ਅੰਦਾਜ਼ਾ ਹੋ ਰਿਹਾ ਕਿ ਜਿਹੜੀ ਇਹ ਗੁਜਰਾਤ ਲੌਬੀ ਆ, ਇਹ ਕਿਤੇ ਨਾ ਕਿਤੇ ਇੰਡੀਆ ਵਾਲਾ ਜਿਹੜਾ ਗੱਠਜੋੜ ਆ ਉਹਦੇ ਤੋਂ ਡਰੀ ਤੇ ਘਾਬਰੀ ਤੇ ਜ਼ਰੂਰ ਆ ਜੀ। ਟੱਕਰ ਦੇ ਵਿੱਚ ਕੀ ਹੋਣਾ ਹੈ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜਿਵੇਂ ਜਿਵੇਂ ਇੰਡੀਆ ਲੀਹ ਤੇ ਆਇਆ, ਪਹਿਲਾਂ ਮੈਂ ਵੀ ਮਹੀਨਾ 2 ਮਹੀਨੇ ਪਹਿਲਾਂ ਜੇ ਮੈਨੂੰ ਪੁੱਛੋ ਤੇ ਮੈਂ ਕਹਿੰਦਾ ਇਹ ਕੁਝ ਨਹੀਂ ਖਸਤਾ ਹਾਲ ਹੀ ਆ। ਪਰ ਹੌਲੀ ਹੌਲੀ 50 ਰਾਜਾਂ ਦਾ ਜੇ ਤੁਸੀਂ ਸਮੀਕਰਨ ਵੇਖੋਗੇ, ਇਹ ਨਾ ਵੇਖੋ ਕਿ ਕੌਣ ਕਿੰਨੇ ਜਿੱਤਿਆ ਸਟੇਟ, ਇਹ ਵੇਖੋ ਕਿ 10 ਲੱਖ ਵੋਟ ਵਧਾ ਗਈ ਕਾਂਗਰਸ। ਹਾਂਜੀ, ਸਟੇਟ ਬਾਈ ਸਟੇਟ ਨੂੰ ਵੇਖੋ ਨਾ, ਬੰਗਾਲ ਚ ਕੀ ਮਿਲੇਗਾ ਅੱਜ ਹੁੰਝ ਕੇ ਰੱਖ ਦੇਗੀ ਮਮਤਾ ਇਹਨਾਂ ਨੂੰ ਜੀ। ਸਾਊਥ ਤੋਂ ਕੀ ਮਿਲੇਗਾ ਇਹਨਾਂ ਨੂੰ? 5 ਸਟੇਟਾਂ ਦਾ ਤੁਸੀਂ ਗਿਣ ਲਿਆ ਜੀ। ਰਹਿ ਕੀ ਗਿਆ? ਬਿਹਾਰ ਚ ਕੌਣ ਬੈਠਾ ਹੈ? यूपी ਚ ਕੀ ਲੜਾਈ ਹੈ ਇਹਨਾਂ ਦੀ। ਤੇ ਜੇ अखिलेश ਤੇ उधरों भैन जी कहती कि हम देश के हित के बारे में सोच सकते हैं आगे जाकर, किसी के साथ जाना पड़ा तो चले जाएंगे। एक ही है जो इकट्ठे हो गए, ਤਿੰਨੇ ਇਕੱਠੇ ਹੋ ਗਏ ਨਾ, ਕਾਂਗਰਸ, अखिलेश ਤੇ ਬਸਪਾ। 50 ਤੋਂ ਉੱਤੇ ਉਹਨਾਂ ਦਾ ਵੋਟ ਪਰਸੈਂਟ ਬਣਦਾ ਉੱਥੇ ਯੂਪੀ ਚ। ਤੇ ਕੀ ਰਹਿ ਗਿਆ ਪਿੱਛੇ? ਜੀ ਦੱਸੋ ਮੈਨੂੰ। ਉਸ ਸੂਰਤ ਦੇ ਵਿੱਚ ਕੀ ਹੈ ਕਿ ਇਹਨਾਂ ਨੂੰ ਨਖੇੜੋ। ਮੈਂ ਨਹੀਂ ਕਿਸੇ ਦੀ ਸਹੁੰ ਦੇ ਸਕਦਾ, ਤੁਸੀਂ ਨਹੀਂ ਦੇ ਸਕਦੇ। ਕੇਜਰੀਵਾਲ ਸੱਚਾ ਸੁੱਚਾ ਹੈ, ਫਲਾਣਾ ਸੱਚਾ ਸੁੱਚਾ ਹੈ, ਪਰ ਤੁਸੀਂ ਘੇਰਾਬੰਦੀ ਦੇਖੋ ਨਾ ਕਿਹੜੇ ਟਾਈਮ ਤੇ ਹੋ ਰਹੀ ਹੈ। ਈਡੀ ਦੇ ਸਾਹਮਣੇ ਆ ਫਲਾਣਾ, ਉਹ ਅਭਿਸ਼ੇਕ ਨੂੰ ਸਾਹਮਣੇ ਆ, ਮਾਇਆਵਤੀ ਦੀ ਜੇ ਤੁਸੀਂ ਦੇਖੋਗੇ ਸਾਰੀ ਸਿਆਸਤ ਦੇ ਤਾਂ ਉਹਨੇ ਸਾਰੀ ਵਾਗਡੋਰ ਸੌਂਪੀ ਆ ਇਹਨੂੰ, ਜਿਹਦੀ ਫਾਈਲ ਪਈ ਆ। ਗੱਲ ਇਹ ਆ ਕਿ ਕਹਾਣੀ ਜਿਹੜੀ ਆ ਉਹ ਇੱਥੇ ਆ ਕੇ ਖੜਦੀ ਆ ਕਿ ਸਾਰਾ ਕੁਝ ਠੀਕ ਆ, ਕਿ ਬਈ ਸਿਆਸਤ ਦੇ ਵਿੱਚ ਕਿਸੇ ਨੂੰ ਆਪਾਂ ਦੁੱਧ ਧੋਤਾ ਤੇ ਨਹੀਂ ਕਰਾਰ ਦੇ ਸਕਦੇ। ਪਰ ਜਿਸ ਤਰ੍ਹਾਂ ਦੀ ਘੇਰਾਬੰਦੀ ਹੁਣ ਹੋਣ ਲੱਗੀ ਆ, ਪਹਿਲਾਂ ਪਾਟਕ ਪਾਉਣ ਦੇ ਯਤਨ ਕੀਤੇ ਗਏ, ਫਿਰ ਗੋਦੀ ਮੀਡੀਆ ਦੀ ਇੱਕ ਧਿਰ ਜਿਸ ਤਰ੍ਹਾਂ ਬਦਨਾਮੀ ਕਰਦੀ ਆ ਮਿਲ ਕੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੰਕੇਤ ਦੇ ਰਹੀਆਂ ਨੇ ਕਿਤੇ ਨਾ ਕਿਤੇ ਕਿ ਜਿਵੇਂ ਜਿਵੇਂ ਇੰਡੀਆ ਅੱਗੇ ਵਧ ਰਿਹਾ ਤਿਵੇਂ ਤਿਵੇਂ ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਉਹਨਾਂ ਦਾ ਡੰਗ ਤੇਜ਼ ਹੋ ਰਿਹਾ। ਪਰ ਇਹ ਡੰਗ ਰਹਿਣਾ 1.5-2 ਮਹੀਨੇ ਹੀ ਆ, ਬਾਅਦ ਦੇ ਵਿੱਚ ਤੇ ਤੁਹਾਨੂੰ ਪਤਾ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਜਾਏਗਾ। ਇਹ ਹੁਣ ਵੇਖਣਾ ਹੋਏਗਾ ਕਿ ਕਿਹੜਾ ਝੁਕਦਾ ਤੇ ਕਿਹੜਾ ਰੁਕਦਾ। ਤੇ ਜਿਹੜਾ ਝੁਕ ਗਿਆ ਮੈਂ ਤੁਹਾਨੂੰ ਦੱਸ ਦੇਣਾ ਉਹਦਾ ਹਾਲ ਤੇਲੰਗਾਨਾ ਵਾਲੇ ਕੇਸੀਆਰ ਵਰਗਾ ਹੋਣਾ ਜੇ। ਉਹ ਬੈਕਡੋਰ ਅੰਦਰ ਖਾਤੇ ਨਾਲ ਸਮਝੌਤਾ ਕਰ ਗਿਆ ਸੀ ਆਪਦੀ ਬੇਟੀ ਨੂੰ ਬਚਾਉਣ ਵਾਸਤੇ। ਜੀ ਉਹਦਾ ਹਸ਼ਰ ਵੇਖ ਲਓ। ਬਿਲਕੁਲ ਮਿੰਟੂ ਜੀ, ਪਹਿਲਾਂ ਤਾਂ ਇਹਨਾਂ ਦੀਆਂ ਸੁਰਾਂ ਤਾਂ ਮਿਲਦੀਆਂ ਨਹੀਂ ਸੀ। ਬਿਲਕੁਲ ਜਿਵੇਂ ਤੁਸੀਂ ਕਿਹਾ ਨਾ, ਮਹੀਨਾ ਕੁ ਪਹਿਲਾਂ ਤਾਂ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਪਤਲੀ ਸੀ, ਪਰ ਹੁਣ ਦੱਸਦੇ ਹਵਾ ਦਾ ਰੁਖ ਥੋੜਾ ਜਿਹਾ ਬਦਲਿਆ। ਨਹੀਂ ਦੇਖੋ, ਗੱਲ ਇਹ ਆ ਨਾ ਕਿ ਜਿਵੇਂ ਜਿਵੇਂ ਬਦਲੇਗਾ ਰੁਖ ਤੇ ਤਿਵੇਂ ਤਿਵੇਂ ਆਪਣੇ ਵੀ ਬੋਲ ਬਦਲ ਜਾਣੇ ਕਿ ਹਾਂ ਬਈ ਉਹ ਲੀ ਚੜਦੀ ਹੈ ਗੱਡੀ। ਗੱਲ ਅਸੀਂ ਸਮੀਕਰਨਾਂ ਦੇ ਆਧਾਰ ਤੇ ਬੋਲਦੇ ਹਾਂ। ਇਹਦਾ ਗਿਲੇ ਸ਼ਿਕਵੇ ਰੋਸੇ ਨਹੀਂ ਲੋਟ ਆਉਂਦੇ ਸੀ ਇਹਨਾਂ ਦੇ। ਹਾਂਜੀ, ਹੁਣ ਜਿਵੇਂ ਜਿਵੇਂ ਇਹਨਾਂ ਦੇ ਸੁਰ ਰਲਣੇ ਸਟਾਰਟ ਹੋਇਆ, 31-32 ਦਲ ਇਕੱਠੇ ਹੋ ਗਏ ਨੇ, ਫਿਰ ਗੱਲ ਇਹ ਆ ਕਿ ਜਿਹੜੇ ਔਨ ਪੇਪਰ ਅੰਕੜੇ ਦੱਸਦੇ ਹੁੰਦੇ ਨੇ ਜੋ ਵੋਟ ਪਰਸੈਂਟੇਜ ਹੈ, ਜੋ ਆ ਰਹੇ ਨੇ, ਜੋ
ਆ ਸਕਦੇ ਨੇ, ਉਹਨਾਂ ਦੇ ਆਧਾਰ ਤੇ ਆਪਾਂ ਇੱਕ ਸੰਭਾਵੀ ਟੱਕਰ ਦੀ ਗੱਲ ਕਰਦੇ, ਇਹ ਨਹੀਂ ਹਾਰ ਜਿੱਤ ਅਸੀਂ ਕੌਣ ਹੁੰਦੇ ਆ ਜੀ, ਜੀ। ਹੁਣ ਤੋਂ ਕਹੀਏ ਕਿ ਫਲਾਣਾ ਫਲਾਣਾ। ਮੈਂ ਅੱਜ ਵੀ ਹੂੰ, ਮੰਨਦਾ ਕਿ ਹਾਂ, ਇਹ ਅੱਜ ਦੀ ਤਰੀਕ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਮੋਦੀ ਨੂੰ ਹਿਲਾਉਣਾ ਕੋਈ ਸੌਖਾ ਨਹੀਂ ਹੈ, ਹੂੰ। ਪਰ ਗੱਲ ਇਹ ਹੈ ਕਿ ਅਸੰਭਵ ਵੀ ਨਹੀਂ ਹੁੰਦਾ ਰਾਜਨੀਤੀ 'ਚ। ਹਾਂਜੀ, ਹਾਂਜੀ, ਸਿਆਸਤ 'ਚ ਸੰਭਾਵਨਾਵਾਂ ਗੱਲ ਇਹ ਹੈ ਹਮੇਸ਼ਾ ਬਣੀ ਕਿ ਰਹਿੰਦੀਆਂ। ਇਸ ਕਰਕੇ ਦੇਖੋ, ਮੈਂ ਤਾਂ ਤੁਹਾਨੂੰ ਸਾਰੇ ਆਲ ਇੰਡੀਆ ਤੋਂ ਹੀ ਦੱਸ ਦਿੱਤਾ ਸਿਨੈਰੀਓ, ਨਾਰਥ ਈਸਟ ਨੂੰ ਛੱਡ ਕੇ, ਜੀ। ਤਾਂ ਡਰ ਦਾ ਕਾਰਨ ਵੀ ਹੈਗਾ ਨਾ। ਹੂੰ। ਤੇ ਮੈਨੂੰ ਜੀ ਸੁਖਬੀਰ ਬਾਦਲ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰ ਰਹੇ ਨੇ ਟਵਿੱਟਰ ਦੇ ਉੱਤੇ। ਹਾਂਜੀ, ਇਹ ਕਰਦੇ ਰਹਿੰਦੇ ਨੇ, ਅਕਸਰ ਹੀ ਅਪੀਲਾਂ ਕਰਦੇ ਰਹਿੰਦੇ ਨੇ। ਜੀ। ਤਾਂ ਇਹਨਾਂ ਨੇ ਉਹੀ ਇੱਕ ਮਤਲਬ ਕਿ ਝਾਕੀ ਵਾਲਾ ਮੁੱਦਾ ਚੁੱਕਿਆ ਕਿ ਇਹਦੇ ਵਿੱਚ ਦਖਲ ਦਿੱਤਾ ਜਾਣਾ ਚਾਹੀਦਾ ਆ। ਹੂੰ, ਹੂੰ। ਤੇ ਇਹਨਾਂ ਨੇ ਨਾਮ ਲਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਜੀ, ਹੂੰ, ਹੂੰ। ਲਾਲਾ ਲਾਜਪਤ ਰਾਏ ਵਰਗੇ ਮਹਾਨ ਜਿਹੜੇ ਕਹਿੰਦੇ ਵੀ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਤੇ ਸ਼ਹੀਦਾਂ ਦੀ ਵਿਰਾਸਤ ਨੂੰ ਉਜਾਗਰ ਕੀਤੇ ਬਿਨਾਂ ਕੋਈ ਵੀ ਕੌਮੀ ਸਮਾਗਮ ਕਿਵੇਂ ਸੰਪੂਰਨ ਮੰਨਿਆ ਜਾ ਸਕਦਾ ਹੈ। ਜੀ, ਜੀ। ਉਹ ਭਾਈ ਗੱਲ ਇਹ ਆ ਕਿ ਇਹ ਤੇ ਸਹੀ ਹੈ ਚੀਜ਼ਾਂ, ਪਰ ਹੁਣ ਦੋਸ਼ ਹੋਰ ਹੀ ਲੱਗ ਰਿਹਾ। ਉਹ ਕਹਿੰਦੇ ਬਣਾ ਕੇ ਇਹਨਾਂ ਨੇ ਫੋਟੋਆਂ ਜੀਆਂ ਤੇ ਹੂੰ। ਉੱਤੇ ਚੇਪ ਦਿੱਤੀਆਂ ਫੋਟੋ ਕੇਜਰੀਵਾਲ ਦੀਆਂ। ਦੱਸੋ ਕੇਜਰੀਵਾਲ ਕਿਹੜੀ ਜੇਲ੍ਹ ਦੇ ਵਿੱਚ ਰਿਹਾ ਹੈ ਭਗਤ ਸਿੰਘ ਦੇ ਨਾਲ? ਹੂੰ। ਅੱਜ ਖੁਦ ਪ੍ਰੈਸ ਕਾਨਫਰੰਸ ਕੀਤੀ ਹੈ ਭਾਜਪਾ ਦੇ ਪ੍ਰਧਾਨ ਨੇ, ਚਾਚਾ ਚੌਧਰੀ ਨੇ। ਜੀ। ਚਾਚਾ ਚੌਧਰੀ ਕਹਿ ਕੇ ਗਿਆ, ਉਹਨੇ ਕਿਹਾ ਕਿ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਦਿੱਤੀਆਂ ਉੱਤੇ, ਦੱਸੋ ਐਂਟਰੀਆਂ ਤੇ। ਹੂੰ, ਹੂੰ। ਉਹ ਤੇ ਤੁਹਾਨੂੰ ਗੱਲ ਦੱਸ ਹੀ ਨਹੀਂ ਰਹੇ। ਹੂੰ। ਸੋ ਜੋ ਵੀ ਹੋਇਆ, ਤੇ ਇਹ ਤਾਂ ਹੁਣ ਭਗਵੰਤ ਮਾਨ ਨੂੰ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਚਾਹੀਦਾ ਕਿ ਚਾਚਾ ਚੌਧਰੀ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ। ਜੀ, ਜੀ। ਇਹ ਤਾਂ ਦੱਸਣਾ ਚਾਹੀਦਾ, ਤੇ ਬਹੁਤ ਵੱਡੀ ਗੱਲ ਹੋ ਗਈ ਹੈ ਨਾ, ਹੂੰ। ਕਿਉਂਕਿ ਕੱਲ ਇਹ ਆਏ ਆ 3 ਵਜੇ ਆਏ ਆ, ਪਤਾ ਨਹੀਂ ਕਿੰਨੀ ਕੁ ਕਾਹਲੀ ਸੀਗੀ, ਤੇ ਮੁੜ ਕੇ ਇਹ ਦੱਸਿਆ ਹੀ ਨਹੀਂ ਕਿ ਕਾਰਨ ਕੀ ਰਹੇ ਨੇ। ਹੂੰ, ਹੂੰ। ਇਹ ਸਭ ਤੋਂ ਲੈਟਰ ਤੋਂ ਪਤਾ ਲੱਗਿਆ, ਕੋਈ ਕਾਰਨ ਤੇ ਬੰਦਾ ਪਤਾ ਕਰਕੇ ਪ੍ਰੈਸ ਕਾਨਫਰੰਸ ਕਰਦਾ। ਤੁਸੀਂ ਮੁੱਖ ਮੰਤਰੀ ਹੋ ਯਾਰ, ਹੂੰ। ਤੁਸੀਂ ਕੋਈ ਗਾਣਾ ਥੋੜੀ ਰਿਕਾਰਡ ਕਰਦੇ ਫਿਰਦੇ ਹੋ। ਹੂੰ। ਗੱਲ ਇਹ ਹੈ ਕਿ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੁਸੀਂ, ਦਿੱਲੀ ਨੂੰ ਸੰਬੋਧਨ ਕਰਨਾ ਆ, ਪੰਜਾਬ ਨੂੰ ਸੰਬੋਧਨ ਕਰਨਾ ਆ, ਕੋਈ ਤੁਹਾਡੇ ਕੋਲ ਠੋਸ ਤੱਥ ਹੋਣੇ ਚਾਹੀਦੇ ਆ। ਖੈਰ ਇਹਦੇ ਤੇ ਅੱਜ ਵੀ ਰਾਜਨੀਤੀ ਮਗੀ ਰਹੀ ਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕੀਤੀ ਆ, ਉਹ ਭਾਜਪਾ ਪ੍ਰਧਾਨ ਨੇ ਕੀਤੀ ਆ, ਸੁਨੀਲ ਜਾਖੜ ਨੇ ਕੀਤੀ ਆ, ਕਿ ਭਾਈ ਇਹਨਾਂ ਨੇ ਫੋਟੋਆਂ ਆਪਣੀਆਂ ਛੇਪ ਦਿੱਤੀਆਂ ਕਿ ਰਾਜਪਾਤ ਤੇ ਵੀ ਚਲੋ ਇਹ ਝਾਕੀ 'ਚ ਅਸੀਂ ਝਾਕੇ ਲਵਾਂਗੇ, ਤੇ ਉਹ ਕੰਮ ਹੁਣ ਪੁੱਠਾ ਪੈ ਗਿਆ। ਉਹਨਾਂ ਨੇ ਤਾਂ ਕਈ ਹੋਰ ਸਵਾਲ ਵੀ ਚੁੱਕੇ ਨੇ। ਉਹ ਜਿਵੇਂ ਕੱਲ ਅਸੀਂ ਗੱਲਾਂ ਕਰਦੇ ਹਾਂ, ਕਿਤੇ ਲਾਗੇ ਕੰਨ ਲਾ ਕੇ ਸੁਣਦੇ ਸੀ, ਉਹ ਕਹਿੰਦੇ ਵੀ ਇਹਦੀ ਵੀ ਝਾਕੀ ਕੱਢੋ, ਇਹਦੀ ਵੀ ਝਾਕੀ ਕੱਢੋ, ਇਹਦੀ ਵੀ ਝਾਕੀ ਕੱਢੋ। ਤੇ ਗੱਲ ਇਹ ਆ ਕਿ ਬਈ ਝਾਕੀਆਂ ਤਾਂ ਤੁਸੀਂ ਵੀ ਫਿਰ ਜੇ ਇਦਾਂ ਦੀਆਂ ਕੱਢਣ ਤੇ ਆਏ ਤਾਂ ਤੁਹਾਨੂੰ ਵੀ ਕੱਢਣੀਆਂ ਪੈਣੀਆਂ। ਪਰ ਕੁੱਲ ਮਿਲਾ ਕੇ ਸਿਆਸਤ ਆ, ਇਸ ਸਿਆਸਤ ਤੇ ਹੁਣ ਕਦੋਂ ਬ੍ਰੇਕ ਲੱਗੇਗੀ ਪਤਾ ਨਹੀਂ ਹੈ, ਪਰ ਅੱਜ ਵੀ ਇਹ ਮੁੱਦਾ ਜਿਹੜਾ ਉਹ ਰਹਿ ਕੇ ਮੰਗਦਾ ਰਿਹਾ। ਜੀ, ਜੀ। ਤੇ ਮਿੰਟੂ ਜੀ, ਸੰਧਵਾ ਸਾਹਿਬ ਡੀਜੀਪੀ ਨੂੰ ਮੀਟਿੰਗ ਕਰ ਰਹੇ ਨੇ ਪੰਜਾਬ ਦੇ ਨਾਲ। ਉਹ ਕਹਿੰਦੇ ਮੇਰੇ ਹਲਕੇ ਦੀ ਜਿਹੜੀ ਲਾਅ ਐਂਡ ਆਰਡਰ ਆ ਉਹਨੂੰ ਮਾੜਾ ਜਿਹਾ ਦੇਖੋ ਤੁਸੀਂ। ਦੇਖੋ ਗੱਲ ਫਿਰ ਉਹੀ ਗੱਲਾਂ ਨੇ ਕਿ ਜੀ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਾਹਰ ਆ ਕੇ ਕੁਝ ਹੋਰ ਕਹੀਆਂ ਜਾਂਦੀਆਂ ਨੇ। ਸੰਧਵਾ ਸਾਹਿਬ ਉੱਠ ਕੀ ਕਹਿ ਰਹੇ ਨੇ ਕਿ ਗੌਰਵ ਯਾਦਵ ਨਾਲ ਮੀਟਿੰਗ ਕੀਤੀ ਗਈ ਹੈ ਜੀ, ਤੇ ਜ਼ਿਲ੍ਹੇ ਪੁਲਿਸ ਗਸ਼ਤ ਤੇਜ਼ ਕਰਨ, ਨਾਕਾਬੰਦੀ ਵਧਾਉਣ ਤੇ ਸ਼ੱਕੀ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾਵੇ। ਨਾ ਅਸੀਂ ਰੋਟੀ ਨੂੰ ਚੋਚੀ ਦੱਸਦੇ ਜੇ ਸਿੱਧੂ ਕਹਿੰਦਾ ਹੁੰਦਾ, ਅਸੀਂ ਬੱਚੇ ਆ। ਜੀ, ਜੀ। ਹਜ਼ੂਰ ਸੰਧਵਾ ਤੋਂ ਫਰੀਦਕੋਟ 11 ਕਿਲੋਮੀਟਰ ਆ। ਹੂੰ। ਚੰਗੀ ਰੇਸ ਦੇ ਕੇ ਚੇਤਕ ਛੱਡਿਆ ਹੋਵੇ ਤੇ ਉਹ ਮਤਲਬ ਕਿ ਨਹਿਰਾਂ ਤੋਂ ਬੰਦ ਕਰਕੇ ਤੇ ਡੀਸੀ ਦੇ ਉੱਤੇ ਵੜ ਜਾਂਦਾ ਜਾ ਕੇ। ਹਾਂਜੀ, ਹਾਂਜੀ। ਤੇ ਐਸਐਸਪੀ ਦੀ ਕੋਠੀ ਕਿੰਨੀ ਕੁ ਦੂਰ ਆ? ਹੂੰ। ਤੁਸੀਂ ਜ਼ਿਲ੍ਹੇ ਦੀ ਪੁਲਿਸ ਗਸ਼ਤ ਵਧਾਉਣ ਵਾਸਤੇ ਡੀਸੀ ਸਾਹਿਬ ਨੂੰ ਹੁਕਮ ਕਰੋਗੇ, ਐਸਐਸਪੀ ਸਾਹਿਬ ਨੂੰ ਹੁਕਮ ਕਰੋਗੇ ਕਿ ਡੀਜੀਪੀ ਨੂੰ ਜਾ ਕੇ ਗੱਲਬਾਤ ਕਹੋਗੇ? ਏਡੀ ਵੱਡੀ ਗੱਲਬਾਤ ਹੋ ਗਈ ਹਾਂਜੀ। ਵਧਾਉਣੀ ਤੇ ਗਸ਼ਤ। ਇਹ ਗੱਲਾਂ ਕਿਹੜੀਆਂ ਕਰਦੇ ਨੇ, ਸਾਨੂੰ ਤੇ ਸਮਝ ਨਹੀਂ ਆਉਂਦੀ ਹੂੰ। ਬਈ। ਤੇ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਗਏ ਹੋ, ਸਪੀਕਰ ਹੋ, ਤੁਸੀਂ ਵਿਧਾਨ ਸਭਾ ਦੇ ਹਜ਼ੂਰ ਹੈ, ਤੁਸੀਂ ਮਤਲਬ ਕਿ ਕਿੰਨਾ ਪਿਆਰਾ ਬੋਲਦੇ ਜੇ। ਮੈਂ ਤਾਂ ਇਹਨਾਂ ਦੀ ਸ਼ੇਰਵਾਨੀ ਦਾ ਬੜਾ ਕਾਇਲ ਆ। ਇੰਨੀਆਂ ਸ਼ੇਰਵਾਨੀਆਂ ਠੋਕ ਚ ਲਈਆਂ ਨੇ। ਉਹ ਜਦੋਂ ਕਹਿੰਦੇ ਨੇ ਬੈਠੋ ਬੈਠੋ, ਤੁਸੀਂ ਵੀ ਬੈਠੋ, ਆਨੰਦ ਆ ਜਾਂਦਾ ਸੁਣ ਕੇ, ਮਜ਼ਾ ਆ ਜਾਂਦਾ। ਤੇ ਗੱਲ ਇਹ ਆ ਕਿ ਜੇ ਤੁਸੀਂ ਗਏ ਹੋ ਤੇ ਤੁਸੀਂ ਉੱਥੇ ਸਾਰਿਆਂ ਬਾਰੇ ਗੱਲ ਕਰੋ ਫਿਰ। ਜੀ, ਜੀ। ਕਿਉਂਕਿ ਅੱਜ ਜਿਹੜੇ ਚੋਰ ਚੱਕੇ ਆ, ਲੁਟੇਰੇ ਆ, ਰਾਹਗੀਰੇ ਜਿਹੜੇ ਲੰਘਦੇ ਆ, ਉਹਨਾਂ ਨੂੰ ਕਿਤੇ ਵੀ ਲੁੱਟ ਲੈਂਦੇ ਆ। ਤਾਂ ਗਸ਼ਤ ਤਾਂ ਪੂਰੇ ਪੰਜਾਬ ਚ, ਮੈਨੂੰ ਤਾਂ ਲੱਗਦਾ ਪੂਰੇ ਪੰਜਾਬ ਦੇ ਬੰਦਿਆਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ। ਜ਼ਰੂਰ ਆਹ ਹਾਲ ਬਣਿਆ ਪਿਆ। ਹਰੇਕ ਬੰਦੇ ਨਾਲ 2-4 ਗਨਮੈਨ ਪੁਲਿਸ ਵਾਲੇ ਹੋਣੇ ਚਾਹੀਦੇ ਆ। ਪਤਾ ਹੀ ਨਹੀਂ
ਇਹ ਤੇ ਇੱਥੇ 10,000 ਰੁਪਇਆ ਲੈ ਕੇ ਜਾਂਦਾ ਤੇ ਅਗਲਾ ਬੰਦਾ ਬੋਝੇ 'ਚ 4 ਵਾਰੀ ਹੱਥ ਮਾਰ ਕੇ ਵਹਿੰਦਾ ਆ ਕਿ ਹੈਗੇ ਆ ਕਿ ਗਿਰ ਗਏ, ਪਤਾ ਹੀ ਨਹੀਂ ਲੱਗਦਾ ਕਦੋਂ ਕੀ ਹਿਸਾਬ ਕਿਤਾਬ ਹੋ ਜਾਣਾ। ਜੇਬ ਕਤਰੇ ਤੋਂ ਲੈ ਕੇ ਤੇ ਉਹ ਕੱਢਦਾ ਵੀ ਅਗਲਾ ਬੋਝ ਕੇ, ਅੱਜ ਕੱਲ੍ਹ ਅਗਲਾ ਕਹਿੰਦਾ ਆਨਲਾਈਨ ਹੀ ਇਸਤੇਮਾਲ ਕਰ ਲਾਂਗੇ, ਜੇ ਵੇਖੇ ਤੇ ਹੱਥ ਜੋ ਖੋ ਕੇ ਉਵੇਂ ਹੀ ਭੱਜ ਜਾਂਦੇ ਨੇ ਅਗਲਾ, ਜੇ ਮਗਰ ਭੱਜੇ ਤੇ ਛੁਰਾ ਜਿਹਾ ਵਿਖਾ ਦਿੰਦੇ ਨੇ। ਤਾਂ ਗੱਲ ਹੈ ਕਿ ਸਾਰੇ ਪੰਜਾਬ ਵਾਸਤੇ ਅਸਲ ਦੇ ਵਿੱਚ ਗੱਲ ਤੇ ਹੋਰ ਲੱਗਦੀ ਆ ਕਿ ਪਿੱਛੇ ਜੇ ਮੋਰਚਾ ਚੁੱਕਿਆ ਗਿਆ ਬਹਿਬਲ ਦੇ ਵਿੱਚੋਂ, ਸਹਿਮਤੀਆਂ ਵਹਿਮਤੀਆਂ ਬਣੀਆਂ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰ ਹੀ ਗੱਲਾਂ ਕਰਦੇ ਨੇ ਅੱਜ ਕੱਲ੍ਹ ਜੀ, ਤੇ ਸੁਖਰਾਜ ਸਿੰਘ ਹੋਰੀ ਉਹਨਾਂ ਤੇ ਦੋਸ਼ ਲਾਉਂਦੇ ਆ। ਤੇ ਤੁਹਾਨੂੰ ਪਤਾ ਹੀ ਆ ਨਾ ਕਿ ਮੋਰਚਾ ਕਾਟੋ ਚੁੱਕਿਆ ਗਿਆ ਕਿ ਜੀ ਅੱਗੇ ਨਿਆਂ ਦੀ ਲੜਾਈ ਲੜੀ ਜਾਏਗੀ, ਤੇ ਨਿਆਂ ਦੀ ਲੜਾਈ ਕਿਹਨਾਂ ਲੜਵਾਉਣੀ ਹੈ? ਪੁਲਿਸ ਵਾਲਿਆਂ ਨੇ। ਬਿਲਕੁਲ ਪੁਲਿਸ ਨੇ ਕਿ ਉੱਥੇ ਜਾ ਕੇ ਸਾਰਾ ਕੁਝ ਕਰਨਾ। ਸੋ ਅਸੀਂ ਰੋਟੀ ਨੂੰ ਚੋਚੀ ਨਹੀਂ ਦੱਸਦੇ, ਠੀਕ ਹੈ, ਚਲੋ ਵਧੀਆ, ਧੰਨਵਾਦ ਇਹਨਾਂ ਨੇ ਫਰੀਦਕੋਟ ਜ਼ਿਲ੍ਹੇ ਬਾਰੇ ਸੋਚਿਆ, ਤੇ ਉਮੀਦ ਕਰਦੇ ਹਾਂ ਪੰਜਾਬ ਪੂਰੇ ਬਾਰੇ ਸੋਚਣਗੇ। ਸਾਰੇ ਪੰਜਾਬ ਵਾਲੇ ਬਹੁਤ ਬਿਹਾਲ ਨੇ ਚੋਰ ਚੱਕਿਆਂ ਤੇ। ਜੀ, ਤੇ ਮਿੰਟੂ ਜੀ, ਦੀਵਾਨ ਟੋਡਰਮਲ ਦੀ ਹਵੇਲੀ ਦੀ ਸਾਂਭ ਸੰਭਾਲ ਦੇ ਲਈ ਸ਼੍ਰੋਮਣੀ ਕਮੇਟੀ ਦਾ ਸਰਕਾਰ ਦੇ ਨਾਲ ਕਰਾਰ ਹੋਇਆ ਜੀ। ਦੇਖੋ ਇਹ ਤਾਂ ਹੁਣ ਇੱਕ ਹੋਰ ਹੀ ਬਹਿਸ ਤੁਰੀ ਫਿਰਦੀ ਹੈ ਸੋਸ਼ਲ ਮੀਡੀਆ ਤੇ ਜੀ, ਉਹ ਹਰਜਿੰਦਰ ਸਿੰਘ ਦਲਗੀਰ ਕਹਿੰਦੇ ਕਿ ਦੀਵਾਨ ਟੋਡਰਮਲ ਦੀ ਤੇ ਡੈਥ ਜਿਹੜੀ ਪਹਿਲਾਂ ਹੀ ਹੋ ਗਈ ਸੀਗੀ, ਉਹ ਪਤਾ ਨਹੀਂ ਕੀ ਆ। ਉਹ ਕੱਲ ਵੀ ਮੈਂ ਉਹ ਬੜੀ ਬਹਿਸ ਦੇਖਣ ਡਿਆ ਸੀਗਾ। ਖੈਰ, ਇਹੋ ਜਿਹੇ ਮੌਕਿਆਂ ਤੇ ਇਹੋ ਜਿਹੀ ਬਹਿਸ ਵੀ ਚੱਲ ਪੈਂਦੀ ਹੈ, ਪਰ ਉਹਦੇ ਨਾਲ ਤੇ ਇਤਿਹਾਸ ਦੇ ਵਿੱਚ ਹੀ ਇੱਕ ਪੂਰਾ ਬਦਲਾਅ ਆ ਜਾਏਗਾ। ਜੀ ਜੀ, ਉਹ ਵੀ ਇੱਕ ਹੁਣ ਖੋਜ ਦਾ ਵਿਸ਼ਾ। ਚਲੋ ਅਸੀਂ ਤਾਂ ਸੂਚਨਾ ਹੀ ਦੇ ਸਕਦੇ। ਅੱਛਾ, ਇਹ ਕੀ ਸੀਗਾ? ਇਹ ਮਾਮਲਾ ਹਾਈਕੋਰਟ 'ਚ ਜਾ ਕੇ ਸੁਲਟਿਆ ਹੈ, ਜੀ ਜੀ, ਹਾਈਕੋਰਟ 'ਚ ਜਾ ਕੇ ਨਿਬੜਿਆ, ਕਿਉਂਕਿ ਐਚ.ਸੀ. ਅਰੋੜਾ ਚਲੇ ਗਏ ਸਨ ਹਾਈਕੋਰਟ ਦੇ ਵਿੱਚ ਇਸ ਹਵੇਲੀ ਦੀ ਸਾਂਭ ਸੰਭਾਲ ਵਾਸਤੇ। ਤੇ ਇਹ ਜਿਹੜੀ ਸਾਂਭ ਸੰਭਾਲ ਆ, ਸਮਝੌਤੇ ਤਹਿਤ ਭਾਰਤ ਦਾ ਪੁਰਾਤੱਤਵ ਵਿਭਾਗ ਹੈ ਜਿਹੜਾ, ਉਹ ਇਸ ਹਵੇਲੀ ਦੀ ਸਾਂਭ ਸੰਭਾਲ ਕਰੇਗਾ। ਤੇ ਇਸ ਤੋਂ ਪਹਿਲਾਂ ਊਧਮ ਸਿੰਘ ਹੈਰੀਟੇਜ ਫਾਊਂਡੇਸ਼ਨ ਸੱਭਿਆਚਾਰ ਵਿਭਾਗ ਨੂੰ ਇਸ ਹਵੇਲੀ ਦੀ ਸੰਭਾਲ ਦੀ ਯੋਜਨਾ ਬਣਾ ਕੇ ਦੇਵੇਗਾ, ਤੇ ਵਿਭਾਗ ਅੱਗੇ ਇਹ ਪਲਾਨ ਪੁਰਾਤੱਤਵ ਵਿਭਾਗ ਨੂੰ ਸੌਂਪੇਗਾ। ਕਿਉਂਕਿ ਇਹਦੇ 'ਚ ਦੋ ਚੀਜ਼ਾਂ ਨੇ ਨਾ, ਐਸਜੀਪੀਸੀ ਆਪਣਾ ਇੱਕ ਸੀਮਤ ਅਧਿਕਾਰ ਖੇਤਰ ਰੱਖਦੀ ਆ, ਤੇ ਪੁਰਾਤੱਤਵ ਆ ਗਿਆ ਜਿੱਥੇ ਤਾਂ ਤੁਹਾਨੂੰ ਇਹਦਾ ਮਤਲਬ ਪਤਾ ਹੀ ਆ ਕਿ ਸਰਕਾਰ ਇਨਵੋਲਵ ਹੋ ਗਈ। ਸੋ ਇਸ ਕਰਕੇ ਜਦੋਂ ਹਾਈ ਕੋਰਟ 'ਚ ਗਿਆ ਤਾਂ ਫਿਰ ਇਹਨਾਂ ਨੇ ਇੱਕ ਮੁਲਾਕਾਤ ਕੀਤੀ ਸੀਗੀ। ਧਾਮੀ ਸਾਹਿਬ ਵੀ ਸਨ ਉਹਦੇ ਵਿੱਚ, ਸ਼ਾਇਦ ਸਰਕਾਰ ਦੇ ਨੁਮਾਇੰਦੇ ਵੀ ਸਨ, ਐਚ.ਸੀ. ਅਰੋੜਾ ਵੀ ਸੀਗੇ, ਸ਼ਾਇਦ ਸਰਕਾਰ ਦੇ ਨੁਮਾਇੰਦੇ ਪਤਾ ਨਹੀਂ ਆਏ ਕਿ ਨਹੀਂ ਆਏ। ਤਾਂ ਉੱਥੇ ਇਹਨਾਂ ਦੀ ਸਹਿਮਤੀ ਬਣ ਗਈ ਸੀਗੀ। ਫਿਰ ਇਹਨਾਂ ਨੇ ਹਾਈ ਕੋਰਟ 'ਚ ਜਾ ਕੇ ਉਹ ਗੱਲ ਕਹਿ ਦਿੱਤੀ ਆ, ਤਾਂ ਬਹੁਤ ਵਧੀਆ ਗੱਲ ਹੈ। ਚਲੋ ਇਤਿਹਾਸ ਤੇ ਹੁਣ ਇਹ ਬਹਿਸ ਮੁਬੈਸਾ ਲੱਗ ਗਿਆ, ਉਹ ਖੋਜ ਦਾ ਵਿਸ਼ਾ ਹੋ ਸਕਦਾ ਹੈ, ਪਰ ਉਹ ਹਵੇਲੀ ਜਿਹੜੀ ਆ ਉਹ ਹਿਸਾਬ ਲਾ ਲਓ ਬੜੀ ਪੁਰਾਤਨ ਤਕਨੀਕ ਦੀ ਬਣੀ ਹੋਈ ਹਵੇਲੀ ਆ। ਪਰ ਅੱਜ ਜਿਵੇਂ ਆਪਾਂ ਅਟੈਚਡ ਵਾਸ਼ਰੂਮ ਵਗੈਰਾ ਇਸਤੇਮਾਲ ਕਰਦੇ ਆ, ਅੰਦਰੋਂ ਪੌੜੀਆਂ ਚੜਾਉਣੇ ਆ, ਉਹਦੀ ਇਮਾਰਤ ਸਾਜ਼ੀ ਜਿਹੜੀ ਆ ਨਾ ਉਹ ਇਸ ਤਰ੍ਹਾਂ ਤਮੀਰ ਹੋਈ ਆ ਜੀ, ਇਹ ਵੇਖਣ ਵਾਲੀ ਗੱਲ ਆ। ਤਾਂ ਪਰ ਸਾਡੇ ਬੰਦਿਆਂ ਨੇ ਸੰਭਾਲੀ ਕੋਈ ਨਹੀਂ, ਕੀ ਕਰੀਏ ਹੁਣ ਜੀ, ਕੀ ਕਰੀਏ ਹੁਣ? ਤੇ ਗੱਲ ਇਹ ਆ ਕਿ ਚਲੋ ਜੋ ਵੀ ਆ ਬਚਿਆ ਖੁਚਿਆ ਉਹਨੂੰ ਸੰਭਾਲਣ ਦੀ ਜ਼ਰੂਰਤ ਆ, ਤਾਂ ਸਹਿਮਤੀ ਬਣ ਗਈ ਆ, ਵਧੀਆ ਗੱਲ ਆ। ਤੇ ਹੁਣ ਇਹ ਮਾਮਲਾ ਜਿਹੜਾ ਹਾਈ ਕੋਰਟ ਜਾ ਕੇ ਇੱਕ ਵਾਰੀ ਜਿਹੜਾ ਕੰਮ ਰੁਕਿਆ ਸੀਗਾ ਉਹ ਚਾਲੂ ਹੋ ਜਾਏਗਾ ਹੁਣ, ਤੇ ਐਚ.ਸੀ. ਅਰੋੜਾ ਦਾ ਸਪੈਸ਼ਲ ਧੰਨਵਾਦ ਕਰਨਾ ਚਾਹੀਦਾ ਜੀ। ਕਤਰ ਦੇ ਵਿੱਚ ਮਿੰਟੂ ਜੀ ਗ੍ਰਿਫਤਾਰ ਕੀਤੇ ਗਏ ਸੀ 8 ਸਾਬਕਾ ਭਾਰਤੀ ਜਲ ਸੈਨਿਕ। ਉਹਨਾਂ ਨੂੰ ਕਹਿੰਦੇ ਹੁਣ ਮੌਤ ਦੀ ਸਜ਼ਾ ਨਹੀਂ ਮਿਲੇਗੀ, ਪਹਿਲਾਂ ਮੌਤ ਦੀ ਸਜ਼ਾ ਦਾ ਐਲਾਨ ਹੋਇਆ ਸੀਗਾ। ਹਾਂਜੀ, ਸਜ਼ਾਏ ਮੌਤ ਇਹਨਾਂ ਨੂੰ ਹੋ ਗਈ ਸੀਗੀ। ਪਰ ਦੇਖੋ ਚੱਕਰ ਕੀ ਆ ਕਿ ਕਤਰ ਦੇ ਨਾਲ ਇਹਨਾਂ ਦੀਆਂ ਨਾ ਕਈ ਡੀਲਾਂ ਨੇ, ਪਾਈਪਲਾਈਨ ਤੇ ਉਹ ਫਿਰ ਹੋ ਜਾਂਦਾ ਹੁੰਦਾ ਹਿਸਾਬ ਕਿਤਾਬ। ਇੱਕ ਤੇ ਮੈਨੂੰ ਲੱਗਦਾ ਕਿ ਕਾਫੀ ਵੱਡੀ ਡੀਲ ਆ, ਜੇ ਮੈਂ ਗਲਤ ਨਹੀਂ, ਉਹ ਗੈਸ ਦੀ ਆ, ਸ਼ਾਇਦ ਕਈ ਬਿਲੀਅਨ ਦੀ ਆ। ਤਾਂ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੈ ਅੱਜ ਕੱਲ ਇਹ ਜਿਹੜਾ ਬਾਜ਼ਾਰ ਆ ਨਾ, ਵਪਾਰ ਆ ਜਿਹੜਾ, ਇਹ ਬਹੁਤ ਕੁਝ ਤੈਅ ਕਰਦਾ ਜੀ ਜੀਓ ਪੋਲਿਟਿਕਸ ਦੇ ਵਿੱਚ। ਖੈਰ ਅਸੀਂ ਇਸੇ ਗੱਲ ਤੇ ਨਿਗਾਹ ਲਾਈ ਬੈਠੇ ਸੀਗੇ ਕਿ ਜੇ ਇਹ ਸਜ਼ਾ ਬਦਲੇਗੀ ਜਾਂ ਸਜ਼ਾ ਸਟੇ ਹੋਏਗੀ ਤਾਂ ਕੀ ਉਹਦੇ ਪਿੱਛੇ ਭਾਰਤ ਸਰਕਾਰ ਦੀ ਜਿਹੜੀ ਆਪਣੀ ਤਾਕਤ ਹੈ, ਤਾਕਤ ਮਤਲਬ ਕਿ ਉਹ ਇਹਨਾਂ ਨੇ ਉਹ ਪੈਸੇ ਦੇਣੇ ਆ ਨਾ ਉਹਨਾਂ ਨੂੰ, ਤਾਂ ਪੈਸਾ ਇੱਕ ਤਾਕਤ ਹੈ।
ਤਾਂ ਕੀ ਉਹ ਡੀਲ ਵਗੈਰਾ ਜਿਹੜੀ ਸੀਗੀ ਉਹਦਾ ਹਵਾਲਾ ਦੇ ਕੇ ਕੰਮ ਸੂਟ ਕੀਤਾ ਜਾਏਗਾ। ਤਾਂ ਖੈਰ ਅੱਜ ਆਫੀਸ਼ੀਅਲਸ ਨੇ ਇਹ ਜਾਣਕਾਰੀ ਦਿੱਤੀ ਆ ਕਿ ਬਈ ਇਹਨਾਂ ਦੀ ਜਿਹੜੀ ਸਜ਼ਾਏ ਮੌਤ ਆ, ਇਹਨਾਂ ਨੂੰ ਇੱਕ ਵਾਰੀ ਉਹਦੇ ਤੇ ਸਟੇ ਮਿਲ ਗਿਆ। ਹੁਣ ਸਜ਼ਾਏ ਮੌਤ ਦੀ ਜਗ੍ਹਾ ਤੇ ਭਾਰਤੀਆਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਊਗਾ, ਮਤਲਬ ਕਿ ਸਜ਼ਾ ਬਰਕਰਾਰ ਹੈ। ਵੇਖੋ, ਸਜ਼ਾ ਬਰਕਰਾਰ ਆ। ਬਹਰਹਾਲ ਇਹਨਾਂ ਨੇ ਇਹ ਘੱਟੋ ਘੱਟ ਇਹਨਾਂ ਨੂੰ ਬਚਾ ਲਿਆ, ਕਿਉਂਕਿ ਕਤਰ ਜਿਹੜਾ ਹੈ ਨਾ ਉਹ ਪ੍ਰੋ ਪਾਕਿਸਤਾਨ ਹੈ। ਜ਼ੋਰ ਠੀਕ ਹੈ ਇਹਨਾਂ ਜੀ। ਦੀ ਪਾਕਿਸਤਾਨ ਨਾਲ ਬਹੁਤ ਬਣਦੀ ਹੈ, ਇਜ਼ਰਾਈਲ ਨਾਲ ਘੱਟ ਵੱਟ ਹੈ ਅੱਜ ਕੱਲ। ਹੂੰ ਇਹ ਜਸੂਸੀ ਦਾ ਮਸਲਾ ਤੇ ਜੁੜਦਾ ਇਜ਼ਰਾਈਲ ਨਾਲ ਜਾ ਕੇ ਆ। ਹੂੰ ਪਣਡੁੱਬੀ ਦੀ ਜਿਹੜੀ ਮਤਲਬ ਕਿ ਸੀਗੀ ਕੋਈ ਡੀਲ, ਜਿਹੜੀ ਤੁਰਕੀ ਤੋਂ ਇਹਨਾਂ ਨੇ ਖਰੀਦੀ, ਪਾਕਿਸਤਾਨ ਦੇ ਨਾਲ ਮਤਲਬ ਕਿ ਸਾਂਝ ਭਿਆਲੀ ਕਰਨੀ ਸੀਗੀ। ਇਹ ਕਹਿੰਦੇ ਆ ਕਿ ਜਿਹੜੀ ਇਹ ਜਸੂਸੀ ਹੋਈ ਆ, ਉਹ ਜਸੂਸੀ ਜਿਹੜੀ ਆ ਉਹ ਹੋਈ ਆ ਇਜ਼ਰਾਈਲ ਵਾਸਤੇ, ਇੰਡੀਆ ਵਾਸਤੇ। ਠੀਕ ਹੈ ਜੀ। ਤਾਂ ਆਹ ਸਾਰਾ ਜਿਹੜਾ ਨਾ ਮਾਮਲਾ ਸੀਗਾ, ਤੋ ਇਹ ਕਾਫੀ ਹੁਣ ਸਿੱਧਾ ਤਾਂ ਛੱਡ ਵੀ ਨਹੀਂ ਨਾ ਸਕਦੇ, ਪਰ ਤੁਹਾਨੂੰ ਪਤਾ ਹੀ ਹੈ ਹੂੰ ਉੱਥੇ ਤੁਹਾਨੂੰ ਪਤਾ ਹੈ ਐਂਟੀ ਇਜ਼ਰਾਈਲ ਸੈਂਟੀਮੈਂਟ ਵੀ ਤਾਂ ਹੈਗਾ ਨਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸੀਗੀਆਂ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਤੇ ਸਾਫ਼ ਹੈ ਕਿ ਸਜ਼ਾਏ ਮੌਤ ਇੱਕ ਵਾਰੀ ਜਿਹੜੀ ਆ ਰੁਕ ਗਈ ਆ। ਬਾਕੀ ਹੁਣ ਵੇਖੋ ਕੀ ਬਣਦਾ, ਕਿਉਂਕਿ ਹਾਲੇ ਸਾਰੇ ਦਸਤਾਵੇਜ਼ ਥੋੜੀ ਆਏ ਹੋਣਗੇ। ਇੱਕ ਵਾਰੀ ਸਟੇ ਦੀ ਖਬਰ ਆ, ਇਹ ਛੋਟੀ ਅਦਾਲਤ ਦੇ ਵਿੱਚ ਸਾਰਾ ਕੁਝ ਹੋਇਆ, ਉਹ ਉੱਥੇ ਗੁਪਤ ਰੱਖਿਆ ਗਿਆ ਹੋਊਗਾ। ਅੱਗੇ ਦੇਖਦੇ ਆ ਕਿ ਹੁਣ ਜਿਹੜਾ ਚੈਲੰਜ ਹੋਇਆ ਹਾਈ ਕੋਰਟ ਦੇ ਵਿੱਚ ਜਾਂ ਜਿੱਥੇ ਵੀ ਇਹਨਾਂ ਨੇ ਕੀਤਾ, ਉੱਥੇ ਹੇਠਲੀ ਅਦਾਲਤ ਨੂੰ ਕੀ ਕਿਹਾ ਗਿਆ, ਕਿਉਂਕਿ ਚੈਲੰਜ ਤਾਂ ਕੀਤਾ ਗਿਆ ਨਾ, ਕਿਉਂਕਿ ਇੱਕ ਵਾਰੀ ਸਜ਼ਾ ਹੋ ਗਈ ਹੈ, ਫਿਰ ਅੱਗੇ ਜਾ ਕੇ ਜਿਹੜੇ ਆ ਉਹ ਰੋਕੀ ਗਈ ਹੋਣੀ ਹੈ। ਤਾਂ ਇਹ ਕੀ ਹੱਲ ਨਿਕਲਿਆ, ਕਿਸ ਤਰ੍ਹਾਂ ਨਿਕਲਿਆ, ਉਹ ਤੇ ਬਾਅਦ ਦੀਆਂ ਗੱਲਾਂ ਨੇ, ਪਰ ਇਹ ਵੱਡੀ ਰਿਲੀਫ ਇਹਨਾਂ ਦੇ ਪਰਿਵਾਰਾਂ ਵਾਸਤੇ ਆ। ਅੱਛਾ, ਇਹ ਜਿਹੜੇ ਜਲ ਸੈਨਿਕ ਜਿਹੜੇ ਤੁਸੀਂ ਕਹਿ ਰਹੇ ਹੋ ਨਾ, ਹਾਂਜੀ ਇਹ ਸਾਬਕਾ ਨੇ। ਜੀ ਜੀ ਸਾਬਕਾ ਨੂੰ ਹੁੰਦਾ ਕੀ ਹੈ ਕਿ ਜਿਹੜੇ ਨੇਵੀ ਅਫੀਸ਼ਲ ਹੁੰਦੇ ਨੇ ਨਾ, ਜਦੋਂ ਰਿਟਾਇਰ ਹੋ ਜਾਂਦੇ ਆ, ਹੂੰ ਤਾਂ ਜਿਹੜੀਆਂ ਅਕੈਡਮੀਆਂ ਵਗੈਰਾ ਹੁੰਦੀਆਂ ਨੇ ਕਈ ਮੁਲਕਾਂ 'ਚ, ਉਹਨਾਂ 'ਚ ਫਿਰ ਜਿਵੇਂ ਬਤੌਰ ਆਪਾਂ ਕਹਿ ਲਈਏ ਕਿ ਆਈਲੈਸ ਕਰਨ ਵਾਲਾ ਹੀ ਗਾਂ ਆਈਲੈਸ ਨਹੀਂ ਕਰਵਾਉਂਦਾ ਹਾਂਜੀ ਬੱਚਿਆਂ ਨੂੰ, ਹਾਂਜੀ 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 ਉਹ ਫੰਡਾ ਹੁੰਦਾ ਵਹਾਂ ਜਾ ਕੇ ਉਹ ਫਿਰ ਸਿੱਖਿਆ ਦੇਣ ਲੱਗ ਪੈਂਦੇ ਸਟੂਡੈਂਟਾਂ ਨੂੰ। ਇਹ ਉਹ ਨੇ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਸਾਹਿਬਜ਼ਾਦਿਆਂ ਦਾ ਇਤਿਹਾਸ ਕਹਿੰਦੇ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ, ਮੰਗ ਕਰ ਰਹੇ ਨੇ ਸਾਨੀ ਸਾਹਿਬ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਬਾਰੇ ਇੱਕ ਅਧਿਆਇ, ਇੱਕ ਪਾਠ NCERT ਦੇ ਅਤੇ ਦੇਸ਼ ਭਰ ਦੇ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ। ਸਾਨੀ ਨੇ ਕਿਹਾ ਕਿ ਮੌਜੂਦਾ ਸਮੇਂ NCERT ਦੀ ਕਿਸੇ ਵੀ ਪਾਠ ਪੁਸਤਕ ਦੇ ਵਿੱਚ ਅਜਿਹਾ ਕੋਈ ਪਾਠ ਨਹੀਂ ਹੈ। ਉਹਨਾਂ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਸਾਹਿਬਜ਼ਾਦਿਆਂ ਨੂੰ ਢੁਕਵੀਂ ਸ਼ਰਧਾਂਜਲੀ ਵਜੋਂ ਗਣਤੰਤਰ ਦਿਵਸ ਮੌਕੇ ਬਹਾਦਰ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਕੌਮੀ ਸਾਹਿਬਜ਼ਾਦਾ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ ਜਾਣ। ਜ਼ਿਕਰਯੋਗ ਹੈ ਕਿ ਸ੍ਰੀ ਸਾਨੀ ਨੇ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਿੱਖ ਗੁਰੂਆਂ ਦੇ ਇਤਿਹਾਸ, ਬਹਾਦਰੀ ਅਤੇ ਬਲਿਦਾਨ ਬਾਰੇ ਗੁਰੂ ਤੇਗ ਬਹਾਦਰ ਹੋਲੋਗ੍ਰਾਫਿਕ ਮਲਟੀਮੀਡੀਆ ਸ਼ੋਅ ਦੀ ਸਥਾਪਨਾ ਕੀਤੀ ਹੈ। ਇਸ ਦੇ ਵਿੱਚ ਦਰਸ਼ਕਾਂ ਦੇ ਲਈ ਰੋਜ਼ਾਨਾ ਸ਼ੋਅ ਕਰਵਾਏ ਜਾਂਦੇ ਨੇ। ਸਾਨੀ ਸਾਹਿਬ ਖੁਦ ਵੀ ਸਿੱਖ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ ਤੇ ਪੰਜਾਬ ਦੇ ਵਿੱਚੋਂ ਨੇ। ਲਿਹਾਜ਼ਾ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕਿ ਗਣਤੰਤਰ ਦਿਵਸ ਮੌਕੇ ਬਹਾਦਰ ਬੱਚਿਆਂ ਤੇ ਨੌਜਵਾਨਾਂ ਲਈ ਕੌਮੀ ਸਾਹਿਬਜ਼ਾਦਾ ਬਹਾਦਰੀ ਪੁਰਸਕਾਰ ਸ਼ੁਰੂ ਕੀਤੇ ਜਾਣ। ਕੀ ਇਹ ਮੰਗ ਪੰਥ ਪ੍ਰਵਾਨਿਤ ਹੈ? ਕਿਉਂਕਿ ਪਹਿਲਾਂ ਹੀ ਜਿਹੜੀਆਂ ਜੋ ਕੱਢੀਆਂ ਜਾ ਰਹੀਆਂ ਨੇ ਝਾਕੀਆਂ, ਜਾਂ ਪਿੱਛੇ ਜੇ ਫਿਲਮ ਇੱਕ ਆਈ ਸੀ, ਬੇਸ਼ੱਕ ਚਰਚਿਤ ਸੀ, ਪਰ ਉਹ ਸਿੱਖ ਜਗਤ ਦੇ ਵਿੱਚ, ਕਿਉਂਕਿ ਉਹ ਫਿਲਮ ਜੋ ਧਾਰਮਿਕ ਰਹੁ ਰੀਤਾਂ ਨੇ ਜਾਂ ਜੋ ਸਿਧਾਂਤ ਹੈ ਸਿੱਖੀ ਦਾ, ਉਹਦੇ ਉਲਟ ਭੁਗਤਦੀ ਸੀਗੀ। ਉਹਦੇ ਵਿੱਚ ਬੇਸ਼ੱਕ ਸਾਹਿਬਜ਼ਾਦਿਆਂ ਦੇ ਪਾਤਰ ਚਿਤਰਨ ਤਾਂ ਨਹੀਂ ਕੀਤੇ ਗਏ ਸਨ, ਪਰ ਫਿਰ ਵੀ ਉਹਨਾਂ ਨੂੰ ਕਾਰਟੂਨ ਦੇ ਰੂਪ ਦੇ ਵਿੱਚ ਦਿਖਾਉਣ ਦਾ ਸੰਗਤ ਵੱਲੋਂ ਬੜੀ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਉੱਤੇ ਦੋ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਕਰਨੀ ਲਾਜ਼ਮੀ ਬਣਦੀ ਹੈ। ਇੱਕ ਤਾਂ ਜਿਹੜੇ ਸਿਰਸਾ ਸਾਹਿਬ ਨੇ, ਆਗੂ ਨੇ, ਉਹ ਪੰਜਾਬ ਕਿਸਾਨ ਯੂਨੀਅਨ ਦੇ ਬਹੁਤ ਤਕੜੇ ਆਗੂ ਨੇ, ਬਲਦੇਵ ਸਿੰਘ ਸਿਰਸਾ। ਉਹਨਾਂ ਨੇ ਪਿਛਲੇ ਦਿਨੀ ਉਹਨਾਂ ਦੀ ਇੱਕ ਵੀਡੀਓ, ਸ਼ਾਇਦ ਉਹ ਪਤਾ ਨਹੀਂ ਪੁਰਾਣੀ ਆ ਜਾਂ ਨਵੀਂ ਆ, ਉਹ ਮੈਂ ਵੀਡੀਓ ਦੇਖੀ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਾਰੇ ਪੰਜਾਬ ਦੀ ਇੱਕ ਪਾਠ ਪੁਸਤਕ ਦੇ ਵਿੱਚ, ਇੱਕ ਪਾਠ ਦੇ ਵਿੱਚ ਗਲਤ ਵਰਣਿਤ ਕੀਤਾ ਗਿਆ। ਜੋ ਇਤਿਹਾਸਕ ਹਵਾਲਾ ਉਹਨੂੰ ਬਿਲਕੁਲ ਤੋੜ ਮੋੜ ਕੇ। ਕਿ ਸਾਨੀ ਸਾਹਿਬ ਇਹੋ ਜਿਹੀਆਂ ਚੀਜ਼ਾਂ ਤੇ ਵੀ ਗੌਰ ਕਰਦੇ ਆ? ਕਿਉਂਕਿ ਉਹ ਖੁਦ ਸਿੱਖ ਭਾਈਚਾਰੇ ਤੋਂ ਆਉਂਦੇ ਤੇ ਇਹ ਗੱਲਾਂ ਤਾਂ ਉਹਨਾਂ ਤੱਕ ਪਹਿਲਾਂ ਪਹੁੰਚਦੀਆਂ ਹੋਣਗੀਆਂ, ਜੇ ਆਮ ਜਨਤਾ ਨੂੰ ਬਾਅਦ ਦੇ ਵਿੱਚ ਪਤਾ ਲੱਗਦਾ। ਦੂਜੀ ਅਹਿਮ ਗੱਲ, ਕੱਲ ਸੋਸ਼ਲ ਮੀਡੀਆ ਉੱਤੇ ਇੱਕ ਹੋਰ ਜਿਹੜੀ ਪੋਸਟ ਹੈ ਜਾਂ ਵੀਡੀਓ ਹੈ, ਉਹਦੀ ਚਰਚਾ ਖਾਸੀ ਰਹੀ। ਉਹਦੇ ਵਿੱਚ ਜਿਹੜੇ ਸਾਡੇ ਬਾਬੇ ਨੇ, ਸਾਡੇ ਸਾਹਿਬਜ਼ਾਦੇ ਨੇ, ਉਹਨਾਂ ਨੂੰ ਇੱਕ ਦੋ ਬੱਚਿਆਂ ਵੱਲੋਂ ਉਹਨਾਂ ਦਾ ਜਿਹੜਾ ਕਿਰਦਾਰ ਆ ਉਸ ਢੰਗ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਮੈਨੂੰ ਮਾਫ ਕਰਨਾ, ਮੈਨੂੰ ਇਹਦੇ ਹਜੇ ਮੈਨੂੰ ਇਹ ਪਤਾ ਨਹੀਂ ਹੈ ਕਿ ਕਿਰਦਾਰ ਸ਼ਬਦ ਵਰਤਣਾ ਸਹੀ ਹੈ ਜਾਂ ਗਲਤ ਹੈ, ਪਰ ਫਿਰ ਵੀ ਦੋ ਬੱਚਿਆਂ ਨੂੰ ਆਪਾਂ ਕਹਿ ਦਿੰਦੇ ਹਾਂ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਸਟੇਜ ਦੇ ਉੱਤੇ ਉਹ ਜਿਹੜੀ ਇਤਿਹਾਸਿਕ ਜੋ ਮਰਹਲਾ ਸੀ ਉਹਨੂੰ ਨਰੇਟ ਕੀਤਾ ਗਿਆ। ਆਪਾਂ ਇਦਾਂ ਕਹਿ ਦਿੰਦੇ ਹਾਂ ਕਿ ਉਹ ਸਹੀ ਹੈ, ਕਿਉਂਕਿ ਸਿੱਖਾਂ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਕਿ ਕੋਈ ਵੀ ਬੰਦਾ, ਕੋਈ ਵੀ ਵਿਅਕਤੀ ਵਿਸ਼ੇਸ਼, ਕੋਈ ਗੁਰੂ ਸਾਹਿਬਾਨ ਦਾ ਰੂਪ ਧਾਰਨ ਨਹੀਂ ਕਰ ਸਕਦਾ, ਉਸ ਤਰ੍ਹਾਂ ਦਾ ਉਹ ਨਹੀਂ ਪਾ ਸਕਦਾ, ਜਾਂ ਜਿੰਨੇ ਵੀ ਸਾਡੇ ਜਿਨ੍ਹਾਂ ਨੂੰ ਅਸੀਂ ਇਕਾਦਤ ਭੇਂਟ ਕਰਦੇ ਹਾਂ ਆਪਣੀ, ਉਹਨਾਂ ਸਾਰਿਆਂ ਦਾ ਜਿਹੜਾ ਸਟੇਜੀ ਰੂਪ ਨਹੀਂ ਕੀਤਾ ਜਾ ਸਕਦਾ। ਹੁਣ ਸਰਸੇ ਵਾਲੇ ਨਾਲ ਕੀ ਰੌਲਾ ਸੀ? ਉਹਨੇ 10ਵੇਂ ਪਾਤਸ਼ਾਹ ਜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਨਾ, ਤੇ ਉਸ ਤੋਂ ਬਾਅਦ ਆਪਾਂ ਦੇਖਿਆ ਡੱਬ ਵਾਲੀ ਗੋਲੀ ਚੱਲੀ, ਤੇ ਅੱਜ ਤੱਕ ਉਹਦੇ ਨਾਲ ਜੋ ਉਹਨੂੰ ਜਿਸ ਤਰੀਕੇ ਨਾਲ ਡਿਫੈਂਡ ਕਰਦੇ ਰਹੇ, ਜੋ ਰਾਜਸੀ ਤੇ ਰਾਜ, ਤਾਂ ਉਹ ਵੀ ਪੰਜਾਬ ਦੇ ਨਕਸ਼ੇ ਤੇ, ਰਾਜਸੀ ਪਰਿਵਾਰ ਜਿਹੜੇ ਸਿਆਸੀ, ਉਹ ਵੀ ਪੰਜਾਬ ਦੇ ਨਕਸ਼ੇ ਤੇ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ। ਤਾਂ ਇਹ ਵਿਕਰਮਜੀਤ ਸਿੰਘ ਜਿਹੜੇ ਸਾਹਨੀ ਨੇ, ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੇ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਿਹੜੇ ਇਹਨਾਂ ਨੇ ਸਿੱਖ ਗੁਰੂਆਂ ਦੇ ਇਤਿਹਾਸ, ਬਹਾਦਰੀ ਤੇ ਜਿਹੜੀ ਹੋਲੋਗ੍ਰਾਫਿਕ ਮਲਟੀਮੀਡੀਆ ਸ਼ੋਅ ਦੀ ਸਥਾਪਨਾ ਕੀਤੀ ਸੀ, ਇਹ ਜੇ ਤਸਵੀਰਾਂ ਦੇ ਰੂਪ ਦੇ ਵਿੱਚ ਹੀ ਹੋਵੇ ਤਾਂ ਜਾਇਜ਼ ਹੈ, ਪਰ ਜੇਕਰ ਇੱਥੇ ਵੀ ਕੋਈ ਛੇੜਛਾੜ ਹੋਈ ਹੈ ਤਾਂ ਉਹ ਗਲਤ ਹੈ। ਸੋ ਸਾਨੀ ਸਾਹਿਬ ਨੂੰ ਪਾਠ ਪੁਸਤਕਾਂ ਦੇ ਵਿੱਚ ਤਾਂ ਚਲੋ ਮੰਗ ਕੀਤੀ ਹੈ, ਚਲੋ ਜਾਇਜ਼ ਹੈ, ਸਹੀ ਹੈ, ਪਤਾ ਲੱਗਣਾ ਚਾਹੀਦਾ। ਏਦਾਂ ਬੱਚਿਆਂ ਨੂੰ ਪੜ੍ਹਾਏ ਬਿਨਾਂ ਸਾਨੂੰ ਅਗਲੀ ਪੀੜ੍ਹੀ ਨੂੰ ਅਸੀਂ ਦੱਸ ਵੀ ਨਹੀਂ ਨਾ ਸਕਦੇ ਕਿ ਉਹ ਕੀ ਸੀ ਇਤਿਹਾਸ। ਪੜ੍ਹਾਉਣਾ ਤਾਂ ਲਾਜ਼ਮੀ ਹੈ, ਪਰ ਪੜ੍ਹਾਉਣ ਦਾ ਤਰੀਕਾ ਕੀ ਹੈ? ਛੇੜਛਾੜ ਵਾਲਾ ਇਤਿਹਾਸ ਪੜ੍ਹਾਉਣਾ ਚਾਹੁੰਦੇ ਆ, ਦੂਜੇ ਲੋਕਾਂ ਨੂੰ ਵੱਡਿਆਂ ਕਰਕੇ ਦੱਸਣਾ ਚਾਹੁੰਦੇ ਆ, ਕੁਝ ਹੋਰ ਹੀਰੋਜ਼ ਵਾੜਨੇ ਚਾਹੁੰਦੇ ਉਹਦੇ 'ਚ, ਫਿਰ ਤਾਂ ਇਹ ਗਲਤ ਹੈ। ਫਿਰ ਤਾਂ ਜਿਹੜਾ ਹੋ ਰਿਹਾ ਉਹ ਵੀ ਗਲਤ ਹੈ। ਜੋ ਅੱਜ ਤੱਕ ਤੁਸੀਂ ਜਿਹੜਾ ਇੱਕ ਤਰੀਕੇ ਨਾਲ ਫੈਬਰੀਕੇਟਡ ਛੇੜਛਾੜ ਵਾਲਾ ਇਤਿਹਾਸ ਜਿਹੜਾ ਪੜ੍ਹਾ ਰਹੇ ਹੋ। ਹਾਂ, ਜੇਕਰ ਤੁਸੀਂ ਸਹੀ ਪੜ੍ਹਾਉਣਾ ਚਾਹੁੰਦੇ ਆ, ਜੇਕਰ ਤੁਸੀਂ ਵਾਕਈ ਜੋ ਪੰਥ ਪ੍ਰਵਾਨਿਤ ਇਤਿਹਾਸ ਹੈ, ਜੋ ਉਸ ਸਮੇਂ ਹੋਇਆ, ਜੋ ਉਸ ਸਮੇਂ ਪਾਤਰ ਸਨ, ਉਹਨਾਂ ਦੇ ਨਾਲ ਛੇੜਛਾੜ ਕੀਤੇ ਬਿਨਾਂ ਉਹਨਾਂ ਦੀ ਮਹਾਨਤਾ ਦੱਸਣੀ ਚਾਹੁੰਦੇ ਆ, ਤਾਂ ਇਹ ਕਦਮ ਵੈਲਕਮ ਹੈ। ਪਰ ਉਸ ਤੋਂ ਪਹਿਲਾਂ, ਇਹ ਕਦਮ ਚੁੱਕਣ ਤੋਂ ਪਹਿਲਾਂ ਜਿਹੜੇ ਪਹਿਲਾਂ ਦੇ ਚੁੱਕੇ ਹੋਏ ਕਦਮ ਹੈ, ਉਹਨਾਂ ਨੂੰ ਦੁਰਸਤ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ। ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਉਹਨਾਂ ਦੇ ਨਾਲ ਆਪਾਂ ਜੁੜਦੇ ਹਾਂ।